ਹੈਕਸਾਥੋਨਾਂ ਦੇ ਨਾਲ ਸੰਬੰਧਿਤ ਜੇ ਗੱਲਬਾਤ ਕਰਦੇ ਜਾਈਏ ਤੇ ਯੂਐਸ ਦੇ ਲਾ ਮੇਕਰਸ ਨੇ ਪੈਂਟਾਗਨ ਨੂੰ ਹੁਣ ਰਿਕੁਐਸਟ ਕੀਤਾ ਆ ਵੀ ਜਿਹੜੇ ਸਿੱਖ ਆ ਉਹਨਾਂ ਨੂੰ ਆਰਮੀ ਦੇ ਵਿੱਚ ਦਸਤਾਰ ਦੇ ਨਾਲ ਤੇ ਵਾਲਾਂ ਦੇ ਨਾਲ ਜਿਹੜੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਜਿਹੜੇ ਇੱਕ ਲੈਟਰ ਥੋਮਸ ਆਰ ਸੌਜ਼ੀ ਆ ਕਾਂਗਰਸਮੈਨ ਉਹਨਾਂ ਨੇ ਇਹ ਲਿਖਿਆ ਵੀ ਜਿਹੜੇ ਸਿੱਖ ਆ ਇਹ ਤਾਂ ਹਮੇਸ਼ਾ ਹੀ ਅਮਰੀਕਨ ਟਰੂਪਸ ਦੇ ਨਾਲ ਜਨਰੇਸ਼ਨਸ ਤੋਂ ਰਲ ਕੇ ਜਿਹੜੇ ਲੜੇ ਹੈਗੇ ਆ ਇਨਕਲੂਡਿੰਗ ਬੋਥ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ। ਕਹਿੰਦੇ ਵੀ ਸਿੱਖਸ ਜੋ ਸਰਵ ਕਰਦੇ ਆ ਉਹ ਆਪਣੇ ਆਪ ਇੱਕ ਸੇਕਰਡ ਡਿਊਟੀ ਸਮਝਦੇ ਆ ਕਿਸੇ ਵੀ ਮੁਲਕ ਦੇ ਲਈ। ਤੁਸੀਂ ਕਿਸੇ ਵੀ ਮੁਲਕ 'ਚ ਚਲੇ ਜਾਓ, ਸਿੰਗਾਪੁਰ, ਕੈਨੇਡਾ, ਅਮਰੀਕਾ, ਇੰਡੀਆ ਦੇਖ ਲਓ, ਤੇ ਨਿਊਜ਼ੀਲੈਂਡ, ਮਲੇਸ਼ੀਆ, ਬਹੁਤ ਟੌਪ ਦੀਆਂ ਪੋਜੀਸ਼ਨਾਂ ਤੇ ਸਿੱਖ ਰਹੇ ਆ। ਜਨਰਲ ਲੈਵਲ ਤੱਕ ਦੇ ਜਿਹੜੇ ਪੋਜੀਸ਼ਨ ਆ ਉਹ ਰਹੇ ਹੈਗੇ ਆ। ਕੈਨੇਡਾ ਦੇ ਵਿੱਚ ਡਿਫੈਂਸ ਸੈਕਟਰੀ ਜਿਹੜੇ ਆ ਸਾਜਨ ਹੋਣੀ ਰਹੇ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸਿੱਖ ਰਿਲੀਜਨ ਆ ਇਹ ਰਿਕੁਆਇਰ ਕਰਦਾ ਵੀ ਬੰਦਾ ਵਾਲ ਨਾ ਕੱਟੇ, ਚਾਹੇ ਉਹ ਉਹਨਾਂ ਦੇ ਸਿਰ ਦੇ ਹੋਣ, ਚਾਹੇ ਉਹ ਬੀਅਰਡ ਹੋਵੇ, ਦਾੜੀ ਹੋਵੇ, ਤੇ ਸਿੰਬਲ ਆਫ ਡਿਵੋਸ਼ਨ ਤੇ ਇਕੁਐਲਿਟੀ ਬਿਫੋਰ ਗੋਡ ਇਹ ਸਿੱਖ ਸਮਝਦੇ ਹੈਗੇ ਆ। ਨਿਊਯਾਰਕ ਦੇ 3rd ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਇਹ ਕਾਂਗਰਸਮੈਨ ਆ। ਸੋ ਉਹਨਾਂ ਨੇ ਇਹ ਲੈਟਰ ਲਿਖਿਆ ਵੀ ਇਹ ਜਿਹੜੀ ਤੁਸੀਂ ਬੈਨ ਲਾਇਆ ਹੈਗਾ ਆ ਉਹ ਸਿੱਖਾਂ ਦੇ ਉੱਤੇ ਨਹੀਂ ਲੱਗਣਾ ਚਾਹੀਦਾ ਹੈਗਾ, ਕਿਉਂਕਿ ਇਹ ਉਹਨਾਂ ਦੇ ਧਰਮ ਦੇ ਮੁਤਾਬਕ ਉਹਨਾਂ ਨੂੰ ਵਾਲ ਰੱਖਣੇ ਪੈਂਦੇ ਹੈਗੇ ਆ। ਸੋ ਦੇਖਦੇ ਆ ਬਹੁਤ ਸਾਰੇ ਜਿਹੜੇ ਅਫਰੀਕਨ ਅਮਰੀਕਨ ਵੀ ਹੈਗੇ ਆ ਉਹ ਵੀ ਜਿਹੜੇ ਆਪਣੀ ਦਾੜੀ ਵਗੈਰਾ ਰੱਖ ਲੈਂਦੇ ਹੈਗੇ ਆ, ਉਹਨਾਂ ਦਾ ਵੀ ਇਸ਼ੂ ਬਣਿਆ ਹੋਇਆ ਹੈਗਾ। ਸੋ ਇੱਕ ਕਾਂਗਰਸਮੈਨ ਵੱਲੋਂ ਹੁਣ ਇਹ ਜਿਹੜਾ ਇਸ਼ੂ ਚੱਕਿਆ ਗਿਆ ਆ। ਕਹਿੰਦੇ ਵੀ ਜਿਹੜੇ ਸਿੱਖ ਅਮਰੀਕਨਸ ਆ ਇਹ ਸਾਡੀ ਕਮਿਊਨਿਟੀ ਦਾ ਇੰਟੈਗਰਲ ਪਾਰਟ ਹੈਗਾ। ਇੱਕ ਸਦਰਨ ਕੈਲੀਫੋਰਨੀਆ ਤੋਂ ਵੀ ਕਾਂਗਰਸਮੈਨ ਕਿਮ, ਉਹਨਾਂ ਨੇ ਵੀ ਇਹ ਕਿਹਾ ਵੀ ਉਹਨਾਂ ਦੀਆਂ ਸਕਸੈਸ ਸਟੋਰੀਜ਼ ਤੁਸੀਂ ਦੇਖ ਸਕਦੇ ਆ, ਜੋ 40th ਕਾਂਗਰੈਸ਼ਨਲ ਡਿਸਟ੍ਰਿਕਟ ਨੂੰ ਉਹ ਰਿਪਰੈਜ਼ੈਂਟ ਕਰਦੇ ਹੈਗੇ ਆ। ਸੋ ਜੀ ਕਹਿੰਦੇ ਵੀ ਮੈਂ ਵੀ ਚਾਹੁੰਦਾ ਆ ਵੀ ਇਹ ਜਿਹੜੀ ਰਿਕੁਆਇਰਮੈਂਟ ਆ ਇਸ ਨੂੰ ਸਿੱਖਾਂ ਦੇ ਲਈ ਜਿਹੜੀ ਆ ਰਿਮੂਵ ਕਰ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਦਸਤਾਰ ਤੇ ਬਾਲਾਂ ਸਮੇਤ ਜਿਹੜੀ ਆ ਫੋਰਸਸ, ਅਮਰੀਕਨ ਫੋਰਸਸ ਆ ਉਹਨਾਂ ਦੇ ਵਿੱਚ ਸਰਵ ਕਰ ਸਕਣ। ਜੀ ਰਿਲੀਜੀਅਸ ਫਰੀडम ਰੈਸਟੋਰੇਸ਼ਨ ਐਕਟ ਕਹਿੰਦੇ ਵੀ ਕਾਂਗਰਸ ਨੇ ਲਿਆਂਦਾ ਸੀਗਾ, ਜਿਸ ਦੇ ਨਾਲ ਫੈਡਰਲ ਸਰਕਾਰ ਦੇ ਵਿੱਚ ਜਿਹੜੇ ਲੋਕ ਆ ਜਿਹੜੇ ਕੰਮ ਕਰਦੇ ਆ ਉਹ ਆਪਣੇ ਰਿਲੀਜਨ ਨੂੰ ਐਕਸਰਸਾਈਜ਼ ਕਰ ਸਕਦੇ ਆ ਵੀ ਅਨਲੈਸ ਸਰਕਾਰ ਦਾ ਕੋਈ ਇੰਟਰਸਟ ਹੈਗਾ ਆ ਵੀ ਉਸ ਨੂੰ ਰਿਸਟ੍ਰਿਕਟਿਵ ਕਰਨ ਦਾ। ਸੋ ਕਹਿੰਦੇ ਵੀ ਮੈਂ ਉਹਨਾਂ ਨੇ ਜਿਹੜੀ ਉਹ ਚਿੱਠੀ ਜਿਹੜੀ ਲਿਖੀ ਹੈ ਵਿਸ਼ੇਸ਼ ਤੌਰ ਦੇ ਉੱਤੇ ਕਹਿੰਦੇ ਵੀ I write to share concerns of some of my Sikh, Muslim and African American constituents regarding recent comments requiring all service members to shave their beards. Some fear that a beard ban, if implemented without religious, cultural, or medical exemptions, could inadvertently prevent them from serving their country in uniform. So basically, ਉਹਨਾਂ ਨੇ ਜਿਹੜੀ ਇਹ ਚੀਜ਼ ਜਿਹੜੀ ਉਹ ਕਹੀ ਆ ਉਹਨਾਂ ਨੇ ਇਹ ਦੱਸੀ ਆ। ਸੋ ਇਹ ਚਿੱਠੀ ਜਿਹੜੀ ਆ ਉਹਨਾਂ ਨੇ ਜਿਹੜੀ ਉਹ ਲਿਖ ਕੇ ਡਿਪਾਰਟਮੈਂਟ ਆਫ ਡਿਫੈਂਸ, ਡਿਪਾਰਟਮੈਂਟ ਆਫ ਵਾਰ ਦੇ ਜਿਹੜੇ ਸਕੱਤਰ ਪੀਟ ਹੈਗਸਟ ਆ ਉਹਨਾਂ ਦੇ ਧਿਆਨ ਦੇ ਵਿੱਚ ਜਿਹੜਾ ਉਹ ਲਿਆਂਦਾ ਆ। ਸੋ ਹੋਪਫੁਲੀ ਟੌਮ ਸੌਜ਼ੀ ਵਾਂਗੂ ਹੋਰ ਵੀ ਜਿਹੜੇ ਕੋਈ ਕਾਂਗਰਸਮੈਨ, ਕਾਂਗਰਸ ਵੂਮਨ ਆ ਉਹ ਇਸ ਗੱਲ ਨੂੰ, ਇਸ ਮੁੱਦੇ ਨੂੰ ਜਿਹੜਾ ਉਹ ਚੱਕਣ ਤੇ ਇਸ ਦੇ ਵਿੱਚ ਐਗਜ਼ੈਂਪਸ਼ਨ ਐਟਲੀਸਟ ਜਿਹੜੀ ਉਹ ਲਈ ਜਾ ਸਕੇ। ਅਦਰਵਾਈਜ਼ ਤਾਂ ਫਿਰ ਜਿਹੜੇ ਸਿੱਖ ਆਲਰੇਡੀ ਜੋ ਦਸਤਾਰ ਦੇ ਨਾਲ, ਦਾੜੀਆਂ ਦੇ ਨਾਲ ਸਰਵ ਕਰਦੇ ਆ ਉਹਨਾਂ ਦੇ ਸਰਵ ਕਰਨ ਦੇ ਉੱਤੇ ਇੱਕ ਹਿਸਾਬ ਦੇ ਨਾਲ ਫਿਰ ਲੀਕ ਫਿਰ ਜਾਊਗੀ। ਹਾਂ ਤੁਸੀਂ ਵਾਲ ਕੱਟ ਕੇ, ਦਾੜੀ ਸ਼ੇਵ ਕਰਕੇ ਤਾਂ ਕਰ ਸਕਦੇ ਆ, ਪਰ ਇੱਕ ਦਸਤਾਰਧਾਰੀ ਹੋ ਕੇ ਫਿਰ ਤੁਹਾਡੇ ਲਈ ਉਹ ਨਾਮੁਮਕਿਨ ਜਿਹੜੀ ਆ ਉਹ ਗੱਲ ਬਣ ਜਾਊਗੀ। ਸੋ ਇਸ ਰਿਲੀਜੀਅਸ ਫਰੀडम ਜਿਸ ਨੂੰ ਹਰਜੋਤ ਸਿੰਘ ਜੀ ਹਾਸਲ ਕਰਦਿਆਂ ਵੀ ਕਈ ਵਕਤ ਜਿਹੜਾ ਉਹ ਲੱਗਾ ਆ, ਕਈ ਸਾਲ, ਕਈ ਵਰੇ, ਕਈ ਦਹਾਕੇ ਜਿਹੜੇ ਉਹ ਲੱਗੇ ਨੇ, ਤਾਂ ਇਸ ਨੂੰ ਬਰਕਰਾਰ ਰੱਖਣ ਦੇ ਲਈ ਜ਼ਰੂਰ ਇੱਦਾਂ ਦੇ ਜਿਹੜੇ ਕਾਂਗਰਸਮੈਨ ਆ ਤੇ ਹੋਰ ਕਾਂਗਰਸਮੈਨ ਆ ਉਹਨਾਂ ਦੀ ਮਦਦ ਜਿਹੜੀ ਇਸ ਦੇ ਵਿੱਚ ਲੈਣੀ ਚਾਹੀਦੀ ਹੈਗੀ ਆ।